ਜੀ ਮੈਂ ਜਦੋਂ ਸ਼ਾਮ ਨੂੰ ਨਾ ਰਾਤ ਦੇ 12 ਵਜੇ ਨੇ ਉਦੋਂ ਬੱਦਲ ਇੰਜ ਗੱਜਿਆ ਨਾ, ਮੈਂ ਡੰਗਰਾਂ ਕੋਲ ਪਿਆ ਸਾਂ। ਮੈਂ ਜੋ ਉਭਰਿਆ ਨਾ, ਮੈਂ ਕਿਹਾ ਪਤਾ ਨਹੀਂ ਇਹ ਕੀ ਹੋ ਗਿਆ। ਹਾਂ ਬਿਜਲੀ ਵੀ ਬੜੀ ਗੜਕੀ ਬਹੁਤ ਗੜਕਿਆ। ਮੈਂ ਫਿਰ ਉਸ ਟਾਈਮ ਉੱਠਿਆ, ਮੈਂ ਜਲਦੀ ਨਾਲ ਬਿਸਤਰਾ ਚੁੱਕ ਕੇ ਨਾ ਇੱਧਰ ਕੀਤਾ। ਮੈਂ ਡੰਗਰਾਂ ਨੂੰ ਵੇਖਿਆ, ਮੈਂ ਕਿਹਾ ਅੱਲਾ ਦਾ ਪਤਾ ਨਹੀਂ ਕੀ ਬਣੂ ਹੈ। ਤੇ ਹਿੱਕੇ ਵਾਰੀ ਬਾਰਿਸ਼ ਸ਼ੁਰੂ ਹੋ ਗਈ ਤੇ ਹਵਾ ਚੱਲ ਗਈ ਬਹੁਤ ਤੇਜ਼। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम जी, सत श्री अकाल। किद्दां जी सारे वीर? उम्मीद करदा कि तुसी सारे वधिया होवोगे ते मालिक सारिਆਂ ਦੇ ਉੱਤੇ ਆਪਣੀ ਰਹਿਮਤ ਕਰੇ ਜੀ। मैं जी ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਜਨਾਬ ਰਾਣਾ ਅਸਲਮ ਖਾਨ ਵਕਾਰ। ਹਾਂਜੀ, ਤੇ ਅਸੀਂ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸਮਿਲ੍ਲਾ। ਸਿਆਣੇ ਕਹਿੰਦੇ ਆ ਵੀ ਪਲ ਦੀ ਖਬਰ ਨਹੀਂ ਤੇ ਸਾਹ ਦਾ ਵਸਾ ਨਹੀਂ। ਇਹ ਗੱਲ ਮੈਂ ਤਾਂ ਕੀਤੀ ਆ ਵੀ ਅੱਜ ਤੋਂ 4-5 ਦਿਨ ਪਹਿਲਾਂ ਅਸੀਂ ਤੁਹਾਨੂੰ ਅਪਡੇਟ ਦਿੱਤੀ ਰਾਣਾ ਸਾਹਿਬ ਦੇ ਡੇਰੇ ਦੀ ਵੀ ਤੇ ਆਪਣੇ ਇਸ ਡੇਰੇ ਦੇ ਵੀ ਪਿੱਪਲ ਵਾਲੇ ਸਟੂਡੀਓ ਦੀ, ਤੇ ਅਸੀਂ ਤੁਹਾਨੂੰ ਮੱਕੀ ਦਿਖਾਈ ਸੀ, ਰਾਣਾ ਸਾਹਿਬ ਦੀ ਵੀ ਦਿਖਾਈ ਦੇਸੀ ਮੱਕੀ, ਤੇ ਆਪਣੀ ਵੀ ਇਹ ਮੱਕੀ ਜਿਹੜੀ ਤੁਹਾਡੇ ਸਾਹਮਣੇ ਆ ਸਾਡੇ ਪਿੱਛੇ, ਇਹ ਤੁਹਾਨੂੰ ਦਿਖਾਈ ਸੀਗੀ ਤੇ ਕਿੱਡੀ ਸੋਹਣੀ ਖੜੀ ਸੀ। ਪਰ ਅੱਜ 2-3 ਦਿਨਾਂ ਤੋਂ ਬਾਅਦ ਹਰਸ਼ਾ ਜਿਹੜੀ ਆ ਨਾ ਜੀ, ਉਹ ਇੰਜ ਆ ਵੀ ਜਿਵੇਂ ਬਿਸਤਰਾ ਵਿਛਿਆ ਪਿਆ। ਇਹ ਸਾਡਾ ਕੱਲਿਆਂ ਦਾ ਹਾਲ ਨਹੀਂ ਹੈ ਜੀ, ਇਹ ਸਾਰੇ ਪਤਾ ਨਹੀਂ ਕਿੱਥੇ ਤੱਕ ਨਾ ਸਾਡੇ ਇੱਧਰ ਅੱਜ ਕੱਲ ਮੌਸਮ ਹੈਗਾ ਆ ਮੱਕੀ ਦਾ। ਜ਼ਿਆਦਾਤਰ ਤਿਲਾਂ ਤੋਂ ਬਾਅਦ ਵੀ ਲੋਕ ਮੱਕੀ ਲਾਉਂਦੇ ਆ, ਕਣਕਾਂ ਤੋਂ ਬਾਅਦ ਵੀ ਜ਼ਮੀਨ ਜਿਹੜੀ ਆ ਲੋਕ ਤਿਆਰੀ ਕਰਕੇ ਰੱਖਦੇ ਆ, ਵਿਹਲੀ ਰੱਖਦੇ ਆ ਵੀ ਮੱਕੀ ਲਾਵਾਂਗੇ। ਤੇ ਫਿਰ ਜਿਨ੍ਹਾਂ ਨੇ ਆਲੂ ਲਾਣੇ ਹੁੰਦੇ ਆ ਉਹ ਵੀ ਮੱਕੀ ਲਾਉਣ ਦੀ ਉਹ ਕੋਸ਼ਿਸ਼ ਕਰਦੇ ਆ ਵੀ ਉਸ ਟਾਈਮ ਜਿਹੜੀ ਆ ਉਹਨੂੰ ਹਾਰਵੈਸਟਿੰਗ ਉਹਦੀ ਕਰਕੇ ਤੇ ਉਸ ਤੋਂ ਬਾਅਦ ਉਹਦੇ ਚ ਆਲੂ ਲਾਵਾਂਗੇ। ਇਹ ਸਾਡਾ ਸਾਹੀਵਾਲ ਏਰੀਆ, ਫੈਸਲਾਬਾਦ ਦਾ ਜਿਹੜਾ ਸਾਡਾ, ਮੱਕੀ ਤੋਂ ਇਲਾਵਾ ਹੋਰ ਕੋਈ ਫਸਲ ਨਹੀਂ, ਇੱਥੇ ਕੋਈ ਵਾਈ ਨਹੀਂ ਹੈਗੀ। ਤੇ ਰਾਤੀ ਹੋਇਆ ਕੀ ਆ ਵੀ ਰਾਤੀ ਜਨਾਬ ਜੀ ਝਾਂਜਾ ਚੱਲਿਆ, ਹਵਾ। ਅੱਗੇ ਵੀ ਪਹਿਲਾਂ ਵੀ ਜ਼ਿਮੀਦਾਰ ਨਾ ਆਸੂ ਦੇ ਵਿੱਚ ਰਾਣਾ ਸਾਹਿਬ ਇਹ ਸੋਚਦੇ ਹੁੰਦੇ ਆ ਵੀ ਟਾਂਡਾ ਤੋੜ ਜਿਹੜਾ ਨਾ ਉਹ ਆਂਦਾ ਹੁੰਦਾ ਆ, ਤੇ ਬਾਕੀ ਉਹ ਘਾਟਾ ਵਾਧਾ ਹੋ ਜਾਂਦਾ ਆ। ਮੱਕੀ ਜਿਹੜੀ ਆ ਕੋਈ ਲੰਮੀ ਹੋ ਗਈ, ਖੜੀ ਹੋਣੇ ਦੇ ਚਾਂਸ ਹੈਗੇ ਆ, ਲੇਕਿਨ ਹਾਲਾਤ ਇਹ ਬਣੇ ਹੈਗੇ ਆ ਇਸ ਵਾਰੀ ਵੀ ਕੋਈ ਇਹੋ ਜਿਹਾ ਗੋਲ ਮੋਲ ਜਿਹਾ ਹੀ ਝਾਂਜਾ ਸੀਗਾ ਵੀ ਮੀਂਹ ਦੇ ਨਾਲ ਜਿਨ੍ਹਾਂ ਨੂੰ ਪਾਣੀ ਨਹੀਂ ਲੱਗਿਆ ਸੀ ਉਹਨਾਂ ਨੇ ਰੱਬ ਨੇ ਆਪ ਲਾ ਲਿਆ ਉਹਨਾਂ ਨੂੰ, ਤੇ ਸਾਰੇ ਨਾ ਜੀ ਬਰਾਬਰ ਕਰਤੇ। ਕਹਿੰਦੇ ਸੀਗੇ ਵੀ ਸਲਾਬ ਆਇਆ ਹੋਇਆ ਰਾਣਾ ਸਾਹਿਬ, ਵੀ ਉਧਰ ਲੋਕਾਂ ਦੇ ਦੁਖੜੇ ਲੋਕ ਸੁਣਦੇ ਸੀ, ਦੇਖਦੇ ਸੀ, ਦਿਲ ਨੂੰ ਫਸਲ ਖਰਾਬ ਹੋ ਗਈ ਵੀ, ਫਸਲ ਵੀ ਖਰਾਬ ਹੋ ਗਈ ਤੇ ਬੜਾ ਲੋਕਾਂ ਦਾ ਰੂਹ ਜਿਹੜਾ ਨਾ ਉਹ ਹੁੰਦਾ ਸੀ। ਤੇ ਰਾਤੀ ਜੀ ਸਾਰੇ ਬਰਾਬਰ ਹੋ ਗਏ ਆ ਵੀ ਕੋਈ ਭਾਵੇਂ ਸਲਾਬ ਵਾਲਾ ਸੀ ਤੇ ਭਾਵੇਂ ਹੁਣ ਮੈਦਾਨੀ ਸੀ, ਇਹ ਸਾਰੇ ਜੀ ਹੁਣ ਬਰਾਬਰ ਹੈਗੇ ਆ। ਆ ਮੱਕੀ ਤੁਸੀਂ ਦੇਖ ਲਓ ਵੀ ਇੱਕ ਟੇਢੀ ਨਹੀਂ ਹੋਈ ਹੈ ਰਾਣਾ ਸਾਹਿਬ, ਟਾਂਡੇ ਜਿਹੜੇ ਆ ਨਾ ਟੁੱਟ ਗਏ। ਇਹ ਦੇਖੋ ਤੁਸੀਂ, ਇਹ ਟੁੱਟ ਗਏ, ਇਹਦੇ ਖੜੇ ਹੋਣ ਦਾ ਨਾ ਕੋਈ ਚਾਂਸ ਹੈ ਨਹੀਂ ਕੋਈ। ਤੇ ਖੁਦਾਈ ਆਫਤ ਆ ਜੀ, ਕਹਿੰਦੇ ਆ ਜਿਹਨੇ ਜਿਹੜਾ ਲਿਆਂਦਾ ਉਹੀ ਟਾਲਦਾ, ਸਾਡਾ ਈਮਾਨ ਆ। ਸ਼ੁਕਰ ਕਰਦੇ। ਵੈਸੇ ਤਾਂ ਜੇ ਕੋਈ ਬੰਦਾ ਇੱਥੋਂ ਛੱਲੀ ਵੀ ਤੋੜਦਾ ਤੇ ਸ਼ਾਇਦ ਮੈਂ ਉਹਦਾ ਘਰ ਤੱਕ ਪਿੱਛਾ ਕਰਦੇ। ਜਿਹੜੇ ਹੈ ਜ਼ਿਮੀਂਦਾਰ ਧੀਆਂ ਪੁੱਤਰਾਂ ਤਰ੍ਹਾਂ ਪਾਲਦਾ ਜੀ, ਘਰ ਵੀ ਲੋਕ ਲਿਜਾ ਕੇ ਨਹੀਂ ਖਾਂਦੇ, ਮੈਂ ਇਹ ਦੇਖਿਆ ਹੈਗਾ ਆ। ਫਸਲ ਚ ਇਹ ਹੁੰਦਾ ਨਾ ਕਿ ਫਸਲ ਇੱਕ ਫਸਲ ਹੁੰਦੀ ਹੈ ਨਾ ਕਿ ਨਹਿਰ ਬੰਦ ਹੋ ਗਈ, ਪਾਣੀ ਨਹੀਂ ਆਇਆ ਯਾਰ, ਫਸਲ ਸੋਕੇ ਨਾਲ ਜਿਹੜਾ ਵਾ ਨਾ ਕੋਈ 10-15 ਦਿਨਾਂ ਚ ਨੁਕਸਾਨ ਹੋ ਗਿਆ, ਫਸਲ ਨੂੰ ਬਿਮਾਰੀ ਪੈ ਗਈ, ਕੋਈ ਫਸਲ ਅੱਧੀ ਪੌਣੀ ਜਿਹੜੀ ਹੈ ਨਾ ਐਸਾ ਕੋਈ 8 ਦਿਨਾਂ 10 ਦਿਨਾਂ ਚ ਖਰਾਬ ਹੋ ਗਈ। ਹਾਂਜੀ, ਤੇ ਇਸ ਤਰ੍ਹਾਂ ਯਾਨੀ ਕਿ ਮੁਖਤਲਿਫ ਜਿਹੜਾ ਵਾ ਨਾ ਹੁੰਦਾ, ਇਹ ਫਸਲ ਦਾ ਗਾ ਨਹੀਂ ਕੁਛ ਚੰਗਾ ਹੋਇਆ। ਲੇਕਿਨ ਆਹ ਜਿਹੜਾ ਸੂਰਤ ਹਾਲ ਹੁੰਦੀ ਹੈ ਨਾ ਕਿ ਇੱਕ ਘੰਟਿਆਂ ਜਿਹਾਂ ਚ ਵੀ ਤੁਸੀਂ ਹੁਣ ਸ਼ਾਮੀ ਯਾਨੀ ਕਿ ਜਿਹੜਾ ਵਾ ਨਾ ਕੋਈ ਹੱਸਦਾ ਵਸਦਾ ਘਰ ਛੱਡ ਕੇ ਜਾਓ ਤੇ ਸਵੇਰੇ ਆਓ ਤੇ ਪਤਾ ਲੱਗੇ ਕੋਈ ਐਸਾ ਬੁਲਡੋਜ਼ਰ ਫਿਰਿਆ ਵਾ ਵੀ ਹਰ ਸ਼ਾਈ ਉਹਨੇ ਬਰਾਬਰ ਜਿਹੜੀ ਹੈ ਨਾ ਕਰ ਦਿੱਤੀ ਆ। ਤੇ ਮੈਨੂੰ ਤਾਂ ਅਸਲ ਚ ਆਪਣਾ ਜਿਹੜਾ ਨਾ ਜ਼ਾਤੀ ਤਜਰਬਾ ਵੀ ਹੈ ਆ ਵੀ ਜਿਹੜਾ ਇਸ ਤਰ੍ਹਾਂ ਦੀ ਮੌਸਮੀਆਤੀ ਤਬਦੀਲੀਆਂ ਹੁੰਦੀਆਂ ਨਾ, ਜ਼ਿਮੀਂਦਾਰੇ ਚ ਸਭ ਤੋਂ ਵੱਡਾ ਜਿਹੜਾ ਨੁਕਸਾਨ ਜਿਹੜਾ ਹੁੰਦਾ ਨਾ ਇਹਨਾਂ ਦਾ ਹੀ ਹੁੰਦਾ ਵਾ। ਮੈਂ ਕੋਈ ਸਨ 2000 ਤੋਂ ਲੈ ਕੇ ਨਾ 2006 ਤੱਕ ਨਾ ਫਲਾਵਰ ਫਾਰਮਿੰਗ ਕਰਦੇ ਰਹੇ, ਤੇ 2004 ਦਾ ਸਾਲ ਸੀ ਜਾਂ 3 ਦਾ ਸਾਲ ਸੀ, ਉਦੋਂ ਨਾ ਕੋਰਾ ਇੰਨਾ ਪਿਆ ਕਿ 36-38 ਸਾਲਾਂ ਦਾ ਨਾ ਰਿਕਾਰਡ ਟੁੱਟ ਗਿਆ। ਤੇ ਮੈਂ ਉਦੋਂ ਬੈਂਕ ਸੀ ਤੇ ਮੈਂ 3 ਦਿਨਾਂ ਬਾਅਦ ਜਾ ਕੇ ਦੇਖਿਆ ਨਾ, ਜਦੋਂ ਬੰਦੇ ਨੇ ਦੱਸਿਆ 2 ਵਾਰੀ ਫੋਨ ਕਰਕੇ ਕੰਮ ਵਾਲਿਆਂ ਨੇ ਵੀ ਕੋਰਾ ਬਹੁਤ ਆ, ਮੈਂ ਕਿਹਾ ਤੇ ਮੈਂ ਦੇਖਿਆ ਤੇ ਉਹ ਫੁੱਲ ਜਿਹੜੇ ਪਹਿਲੇ ਆਇਆ ਸੀ ਗਲੈਡੀਓਲਸ ਹੀ ਲਗਾਇਆ ਸੀ ਅਸੀਂ 3 ਏਕੜ ਪੂਰਾ ਤਿਆਰ ਸੀ, ਬਲਕਿ ਉਹ ਸੀ ਕੋਈ 40,000 ਰੁਪਏ ਦਾ ਉਸ ਦੌਰ ਚ ਰੋਜ਼ਾਨਾ ਵੇਚ ਰਹੇ ਸੀ। 13 ਰੁਪਏ ਦੀ ਸਟਿਕ, 3000 ਸਟਿਕ ਜਿਹੜੀ ਹੈ ਨਾ ਬਣ ਜਾਂਦੀ ਸੀ। ਤੇ ਉਹ ਮੁੰਡਾ ਜਿਹੜਾ ਕੰਮ ਵਾਲਾ ਸੀ ਬੜਾ, ਉਹਨੇ ਕਿਹਾ ਜੀ ਬਾਈ ਜੀ, ਕਹਿੰਦਾ ਕਿਸ ਤਰ੍ਹਾਂ, ਮੈਨੂੰ ਤਾਂ ਪਤਾ ਸੀ ਵੀ ਇਹ ਹੁਣ ਕੋਈ ਨਹੀਂ,
ਜਿਹੜੇ ਅੰਦਰ ਆ ਨਾ ਉਹ ਵੀ ਮਰ ਗਏ ਆ ਫੁੱਲ। ਮੈਂ ਕਿਹਾ ਕੋਈ ਨਹੀਂ ਆ, ਜਿਹੜੇ ਬਸ ਬਾਹਰ ਵਾਲੇ ਆ ਨਾ ਇਹ ਦਾਇਆ ਹੋਏ ਆ, ਅੰਦਰ ਵਾਲੇ ਜਿਹੜੇ ਆ ਨਾ ਉਹ ਹੌਲੀ ਹੌਲੀ ਨਿਕਲ ਆਣਗੇ। ਹੁਣ ਕੱਲ ਦੇ ਹਿਸਾਬ ਲਗਾ ਲਓ ਕਿ ਉਹ 15 ਕੁ ਲੱਖ ਰੁਪਏ ਦਾ ਨੁਕਸਾਨ ਸੀ ਤੇ ਉਦੋਂ ਨਾ 10,000 ਤੋਂ ਸੋਨੇ ਦਾ ਤੋਲਾ ਘੱਟ ਸੀ। ਅਗਰ 10,000 ਦੇ ਹਿਸਾਬ ਨਾਲ ਵੀ ਲਾਓ ਨਾ 150 ਤੋਲੇ ਦਾ, ਤੇ ਅੱਜ ਕੱਲ ਵਾਲੇ ਹਿਸਾਬ ਵਿੱਚ ਨਾ 6 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਨਾ ਹਾਂਜੀ ਉਸ ਟਾਈਮ ਬਣਦਾ ਸੀ। ਤੇ ਅਸੀਂ ਉਦੋਂ ਦੇ ਨਾ 2005 ਤੋਂ ਬਾਅਦ ਜ਼ਿਮੀਂਦਾਰੀ ਦੇ, ਕਿਉਂਕਿ ਮੈਨੂੰ ਆ ਜਿਹੜਾ ਆਮ ਰਵਾਇਤੀ ਜਿਹੜਾ ਨਾ ਜ਼ਿਮੀਂਦਾਰਾ ਪਸੰਦ ਨਹੀਂ ਹੈ ਤੇ ਕਿਉਂਕਿ ਇਹਦੇ ਚ ਜਾਂ ਤਾਂ ਵੱਡਾ ਫਾਰਮ ਹੋਵੇ ਨਾ ਫਿਰ ਤਾਂ ਹੁੰਦਾ ਵਾ ਕਿ ਚਲੋ 40-50 ਏਕੜ ਦਾ ਫਾਰਮ ਹੈ ਆ, ਉਹ ਕੋਈ 20-20 ਹਜ਼ਾਰ ਵੀ ਆਇਆ ਤੇ ਕੁਝ ਬਣ ਜਾਂਦਾ ਵਾ। ਤੇ ਵਰਨਾ ਸਰਵਾਈਵਲ ਜਿਹੜੀ ਹੈ ਨਾ ਬੰਦੇ ਦੀ ਇਸ ਤਰ੍ਹਾਂ ਰੌਲੇ ਨੂੰ ਪਈ ਰਹਿੰਦੀ ਹੈ। ਤੇ ਉਹ ਹੁਣ ਉਦੋਂ ਦਾ ਨਾ ਯਾਨੀ ਕਿ ਇੱਕ ਐਸਾ ਹੈ ਕਿ ਅਸੀਂ ਉਸ ਤੋਂ ਬਾਅਦ ਮੈਂ ਦੁਬਾਰਾ ਨਾ ਕਦੇ ਉਹ ਫੁੱਲ ਲਗਾ ਨਹੀਂ ਸਕਿਆ ਹੈ। ਹੁਣ ਵੀ ਉਹਨਾਂ ਦਾ ਅਗਰ ਬੀਜ ਦੇਖੋ ਹੁਣ ਵੀ 4 ਲੱਖ ਰੁਪਏ ਦਾ ਤਾਂ ਬੀਜ ਆਂਦਾ ਵਾ ਹੈ, ਤੇ ਉਹਨੂੰ ਅੱਗੇ ਫਿਰ ਕਰੋ ਤੇ ਫਿਰ ਉਹ ਅੱਛਾ ਖਾਸਾ ਹੈ ਸਿਲਸਿਲਾ। ਤੇ ਇਹ ਜਿਹੜੀ ਹੈ ਨਾ ਚੀਜ਼ਾਂ ਦੇ ਜਿਹੜੀ ਇਸ ਤਰ੍ਹਾਂ ਦੀ ਆਫਤ ਹੁੰਦੀਆਂ, ਇਹਦੇ ਚ ਬੰਦਾ ਇਹ ਨਹੀਂ ਕਰ ਸਕਦਾ ਕਿ ਹੁਣ ਦੇਖੋ ਸ਼ਾਮੀ ਗਏ ਆ ਤੇ ਮੱਕੀ ਸਾਰੀ ਜਿਹੜੀ ਹੈ ਨਾ ਖੜੀ ਸੀ ਬੜੀ ਠੀਕ, ਬਲਕਿ ਮੈਂ ਉਹ ਕਹਿ ਰਿਹਾ ਸੀ ਮੈਂ ਕਿ ਬੜਾ ਸੋਹਣਾ ਯਾਨੀ ਕਿ ਜਿਹੜਾ ਵਾ ਨਾ ਦੇਖ ਨਾ ਕਿਸ ਤਰ੍ਹਾਂ ਸੁਨਹਿਰੀ, ਤੁਸੀਂ ਇਹ ਦੇਖੋ ਸੁਨਹਿਰੀ ਇਹ ਛੱਲੀ ਹਲੇ ਨੇ ਕੱਢੀ ਆ। ਹਾਂ ਨਹੀਂ ਇਸ ਤੋਂ ਵੱਡੀਆਂ ਵੀ ਚੱਲੀਆਂ ਹਾਂਜੀ ਵੀ ਯਾਨੀ ਕਿ ਹਲੇ ਨਿਕਲ ਰਹੀ ਆ ਛੱਲੀ ਨਾ। ਤੇ ਇਹ ਤੁਸੀਂ ਆ ਸਾਈਜ਼ ਚੈੱਕ ਕਰੋ ਛੱਲੀ ਦਾ। ਤੇ ਰਾਣਾ ਸਾਹਿਬ ਉਂਝ ਤਾਂ ਜੇ ਦੇਖੀਏ ਨਾ ਹਿਸਾਬ ਕਿਤਾਬ ਲਾਈਏ ਤੇ ਹੁਣ ਇਸ ਵੇਲੇ ਤੱਕ ਨਾ ਇਸ ਸਟੇਜ ਤੱਕ ਜਿੱਥੇ ਹੁਣ ਮੱਕੀ ਪਹੁੰਚੀ ਹੋਈ ਆ, ਇੱਥੇ ਤੱਕ ਹਰ ਜ਼ਿਮੀਂਦਾਰ ਦਾ ਨਾ 1 ਕਿੱਲੇ ਦੇ ਉੱਤੇ ਤਕਰੀਬਨ 1 ਲੱਖ ਰੁਪਏ ਦਾ ਖਰਚਾ ਜਿਹੜਾ ਠੀਕ ਹੈ। ਦੇਖਣ ਨੂੰ ਤਾਂ ਇਹ ਜਿਹੜੇ ਆਪਣੇ ਵਾਲੀ ਇਹ 2 ਕਿੱਲੇ ਆ ਇਹਦਾ ਖਰਚਾ ਹੈਗਾ ਆ 2 ਲੱਖ ਰੁਪਏ। 2 ਲੱਖ ਰੁਪਏ, ਲੇਕਿਨ ਇਹ 5-6 ਲੱਖ ਰੁਪਏ ਇਹ 5-6 ਲੱਖ ਰੁਪਏ ਦਾ ਨੁਕਸਾਨ ਹੈ। ਕਿਉਂਕਿ ਫਿਰ ਉਹਦੇ ਚ ਇਹ ਹੁੰਦਾ ਵੀ ਰਾਣਾ ਸਾਹਿਬ ਅਗਲੀ ਜਿਹੜੀ ਵਾਹੀ ਆ, ਅਸਲ ਸਭ ਤੋਂ ਵੱਡਾ ਜਿਹੜਾ ਨੁਕਸਾਨ ਜਿਹੜਾ ਹੁੰਦਾ ਨਾ ਹਾਂਜੀ ਉਹਦਾ ਇਹੀ ਹੁੰਦਾ ਕਿ ਜਦੋਂ ਜ਼ਿਮੀਂਦਾਰੀ ਚ ਇੱਕ ਫਸਲ ਤਿਆਰ ਫਸਲ ਜਿਹੜੀ ਹੈ ਨਾ ਉਹ ਖਰਚਾ ਆਪਣਾ ਕਰਾ ਚੁੱਕੀ ਹੁੰਦੀ ਹੈ। ਹਾਂਜੀ ਜਦੋਂ ਉਹ ਹੁੰਦੀ ਹੈ ਫਿਰ ਤੁਹਾਡੇ ਕੋਲ ਅਗਲੀ ਫਸਲ ਬੀਜਣ ਲਈ ਨਾ, ਹੁਣ ਜਿਸ ਤਰ੍ਹਾਂ ਤੁਹਾਡੀ ਪਲੈਨਿੰਗ ਸੀ ਵੀ ਆ ਜਿਹੜੀ ਮੱਕੀ ਆ ਉਸ ਤੋਂ ਬਾਅਦ ਮੈਂ ਮਿਰਚਾਂ ਲਾਣੀਆਂ ਵਾ, ਮੈਂ ਕਣਕ ਲਾਣੀ ਆ, ਹੁਣ ਯਾਨੀ ਕਿ ਉਹ ਸ਼ਾਵਾਂ ਸਾਰੀਆਂ ਯਾਨੀ ਕਿ ਜਿਹੜੀਆਂ ਵਾ ਨਾ ਮਿਰਚਾਂ ਦੀ ਵੀ ਸੁਣ ਲਓ ਜੀ, ਮਿਰਚਾਂ ਦੀ ਵੀ ਸੁਣ ਲਓ। ਪਨੀਰੀ ਪਾਈ ਸੀ ਜੀ ਅਸੀਂ ਮਿਰਚਾਂ ਦੀ। ਹਾਂ ਰਾਤੀ ਉਸਮਾਨ ਹੋਰੀ ਰਾਣਾ ਸਾਹਿਬ ਨਾਲ ਸ਼ੀਟਾਂ ਫੜ ਕੇ ਬੈਠੇ ਰਹੇ ਆ ਵੀ ਕਿਸੇ ਤਰ੍ਹਾਂ ਨਾਲ ਜਿਹੜਾ ਉੱਤੇ ਸ਼ੀਟ ਪਾਈ ਹੁੰਦੀ ਆ, ਛਾਪਰ ਪਾਇਆ ਉਸਮਾਨ ਨੇ ਬੜਾ, ਉੱਥੇ ਅਸੀਂ ਇਕੱਠੀ ਲਾਈ ਹੋਈ ਆ ਨਾ ਪਨੀਰੀ। ਤੇ ਰਾਣਾ ਸਾਹਿਬ ਉੱਥੇ ਵੀ ਪਾਣੀ ਜਿਹੜਾ ਆ ਉਹ ਫਿਰ ਉਹ ਤਰਦਾ ਫਿਰਿਆ ਆ, ਉਹਦਾ ਦੇਖੋ ਕੀ ਬਣਦਾ ਆ। ਪਰ ਉਹਦੇ ਚ ਵੀ ਬੜਾ ਨੁਕਸਾਨ ਹੋਇਆ, ਪਨੀਰੀ ਦੇ ਵਿੱਚ ਵੀ ਬੜਾ ਨੁਕਸਾਨ ਆ। ਉਹ ਵੀ ਨੁਕਸਾਨ ਹੁਣ ਜਿਹੜੇ ਖੇਤ ਵਿੱਚ ਖੜੇ ਆ ਦੇਖ ਲਓ, ਸੁੱਕਾ ਖੇਤ ਆ ਤੇ ਇਹਦੇ ਚ ਹੁਣ ਅੱਗੇ ਨਹੀਂ ਜਾਇਆ ਜਾ ਸਕਦਾ ਵੀ ਕੋਬਾ ਵਾ। ਹਾਂਜੀ ਹੈ ਇੰਨਾ ਕੁ ਪਾਣੀ ਹੈ ਨਾ, ਇਹ ਤਾਂ ਮੈਂ ਤਾਂ ਬਲਕਿ ਇਹੀ ਸੀ ਵੀ ਮੈਂ ਕਿਹਾ ਵੀ ਤੁਸੀਂ ਕਿੱਥੇ ਰਾਤੀ ਕਿਤੇ ਪਾਣੀ ਤਾਂ ਨਹੀਂ ਲਾਤਾ ਇਹਨੂੰ, ਲੇਕਿਨ ਇਹ ਬਾਰਿਸ਼ ਦਾ ਹੀ ਪਾਣੀ ਇੰਨਾ ਜ਼ਿਆਦਾ ਹੈ। ਤੁਸੀਂ ਇਹ ਦੇਖੋ ਵੀ ਵੈਸੇ ਤਾਂ ਗੱਲ ਇਹ ਆ ਵੀ ਆਪਣੀ ਤਾਂ ਜ਼ਮੀਨ ਆਪਣੀ ਆ। ਹੁਣ ਜਿਹੜੇ ਦੋਸਤ ਵੀਰ ਸਾਡੇ ਜ਼ਿਮੀਂਦਾਰ ਭਰਾ ਜਿਹੜੇ ਠੇਕੇ ਤੇ ਲੈ ਕੇ 2 ਲੱਖ ਰੁਪਏ ਦਾ ਖਰਚਾ ਹੋ ਚੁੱਕਿਆ ਨਾ, ਉਹਨਾਂ ਦਾ ਤਾਂ ਉਹ 2 ਲੱਖ ਦਾ ਖਰਚਾ ਹੋ ਗਿਆ ਹੋਇਆ ਆ ਜੀ। ਅਜੇ ਦੀ 10 ਕਿੱਲੇ ਮੱਕੀ ਆ ਉਹ 20 ਲੱਖ, ਜਿਹੜੇ 25 ਕਿੱਲੇ ਮਰੱਬੇ ਵਾਲਾ ਵਾ ਉਹਨਾਂ ਦਾ 50 ਲੱਖ ਦਾ ਜਿਹੜਾ ਵਾ ਨਾ। ਹਾਂਜੀ ਤੇ ਫਿਰ ਅੱਗੇ ਕੰਮ ਜਿਵੇਂ ਤੁਸੀਂ ਮਿਸਾਲ ਕੈਲਕੂਲੇਸ਼ਨ ਕਰਦੇ ਹੋਏ ਹੁੰਦੇ ਆ ਵੀ ਹੁਣ ਜੇ ਤੁਸੀਂ ਪੂਰੇ ਪਿੰਡ ਦਾ ਹਿਸਾਬ ਲਓ, ਹਰ ਬੰਦੇ ਨੇ 2-2 4-4 5-5 ਕਿੱਲੇ ਤਾਂ ਮੱਕੀ ਰਾਣਾ ਸਾਹਿਬ ਲਾਈ ਹੋਈ ਆ। ਪਿੰਡ ਲੈਵਲ ਤੇ ਕਰੋੜਾਂ ਰੁਪਏ ਦਾ ਨੁਕਸਾਨ ਆ, ਤੇ ਫਿਰ ਏਰੀਆ ਦੇ ਵਿੱਚ ਹਿਸਾਬ ਲਾਈਏ ਤਾਂ ਰਾਣਾ ਸਾਹਿਬ ਜ਼ਿਮੀਂਦਾਰ ਲੱਕ ਟੁੱਟ ਗਿਆ ਹੈਗਾ ਆ। ਬਸ ਉਹ ਮੂੰਹ ਤੇ ਜਿਹੜੀ ਆ ਨਾ ਰੌਣਕ, ਉਹ ਕਹਿੰਦੇ ਆ ਸਾਡੀ ਹੱਸੀ ਦੇ ਪਿੱਛੇ ਜਿਹੜਾ ਆ ਨਾ ਵੀ ਇਹ ਨਹੀਂ ਹੈਗਾ ਵੀ ਖੁਸ਼ੀਆਂ ਹੀ ਹੋਣ। ਤੇ ਬਾਕੀ ਰਾਣਾ ਸਾਹਿਬ ਮਾਲਕ ਦੀ ਮਰਜ਼ੀ ਆ। ਇਹ ਜ਼ਿਮੀਂਦਾਰ ਨਾਲ ਤਾਂ ਨਾ ਜੀ ਬਹੁਤ 3-4 ਸਾਲ ਹੋ ਗਏ। ਹਾਂ ਅਸੀਂ ਉਹ ਜ਼ਬਾਨੀ ਤਾਂ ਕਹਿ ਦਿੰਨੇ ਆ ਨਾ ਵੀ ਉਹਦੀ ਫਸਲ ਆ ਵੀ ਕੱਚੀ ਲੈ ਜਾਏ ਜਾਂ ਪੱਕੀ ਲੈ ਜਾਏ, ਪਰ ਇਹ ਆ ਵੀ ਜਦੋਂ ਇਸ ਤਰ੍ਹਾਂ ਦੀ ਫਸਲ ਜਾਂਦੀ ਆ ਨਾ ਤੇ ਬਾਅਦ ਵਿੱਚ ਸੰਭਲਣਾ ਜਿਹੜਾ ਨਾ ਬੜਾ ਔਖਾ ਜਿਹਾ ਹੁੰਦਾ ਵਾ। ਹਾਂਜੀ ਰਾਣਾ ਸਾਹਿਬ ਸੰਭਲਣਾ, ਮੈਂ ਕਹਿ ਰਿਹਾ ਵੀ ਹੁਣ ਮੇਰਾ ਇਹਦੇ ਉੱਤੇ ਇੱਕ ਪੂਰਾ ਮੈਂ ਇਹਦੇ ਉੱਤੇ ਇੱਕ ਪਲੈਨਿੰਗ ਕੀਤੀ ਹੋਈ ਹੈ ਪੂਰਾ ਸਾਲ ਦਾ ਅੱਗੇ, ਯਾਨੀ ਕਿ ਜਿਹੜਾ ਵਾ ਨਾ ਹੁਣ ਮੇਰਾ 5-6 ਲੱਖ ਰੁਪਏ ਦਾ ਇਹ ਨੁਕਸਾਨ ਬਣਦਾ ਮਹੀਨੇ ਬਾਅਦ ਜੀ। ਇਹ 5-6 ਲੱਖ 80 ਮਣ ਵੀ ਹੁੰਦੀ ਰਾਣਾ ਸਾਹਿਬ ਜਿਹੜਾ ਹੁਣ ਰੇਟ ਮੱਕੀ ਨੂੰ ਜਾ ਰਿਹਾ ਸੀ 2.5 ਲੱਖ ਰੁਪਏ ਦੀ ਇੱਕ ਏਕੜ ਚੋਂ ਜਿਹੜਾ ਵਾ ਨਾ ਮੱਕੀ 36-3700 ਰਾਣਾ ਸਾਹਿਬ ਰੇਟ ਆ। 3 ਲੱਖ ਰੁਪਏ ਦੀ 5-6 ਲੱਖ ਰੁਪਈਆ ਬਣਦਾ ਬਿਲਕੁਲ। ਤੇ 2 ਲੱਖ ਦੀ ਨੁਕਸਾਨ, ਕਿਉਂਕਿ ਮੈਂ ਪਹਿਲਾਂ ਜਦੋਂ ਵੀ ਕੋਈ ਬੰਦਾ ਇਨਵੈਸਟਮੈਂਟ ਕਰਦਾ ਜੀ ਸਾਰੀ ਗੱਲ ਆ ਵੀ ਉਹ ਸੋਚ ਕੇ ਕਰਦਾ ਨਾ ਵੀ ਇਹਦੇ ਕੋ ਚਾਰਨੇ ਨਾਲ ਮੇਰੇ ਰਲਣਗੇ, ਪਰ ਉਹ ਰਲਣ ਦੀ ਬਜਾਏ ਜੇ ਤੁਹਾਡਾ ਮੋਲ ਵੀ ਚਲਾ ਜਾਵੇ ਉਹ ਤਾਂ ਜੀ ਬਹੁਤਾ ਨੁਕਸਾਨ ਹੁੰਦਾ ਆ। ਬੜੀ
ਤੇ ਰਾਣਾ ਸਾਹਿਬ ਮੈਂ ਦੇਖਿਆ ਹੈਗਾ ਆ, ਅਸੀਂ ਅੱਜ ਗਏ ਸੀ ਅੰਜਮ ਸਰੋਇਆ ਸਾਹਿਬ ਦੇ ਨਾਲ ਵੀ, ਚਾਚੇ ਬੂਟੇ ਦੇ ਨਾਲ ਵੀ ਅੰਜਮ ਦੀ ਵੀ ਮੱਕੀ ਦੇਖ ਕੇ ਆਏ ਆ। ਹਰ ਜਗ੍ਹਾ ਹੀ ਉਹੀ ਹੈ। ਰਾਣਾ ਸਾਹਿਬ ਲੰਮੀ ਹੋਈ ਪਈ ਯਾਰ, ਬਿਸਤਰੇ ਬਣੇ ਪਏ ਆ। ਤੁਹਾਡੀ ਰਾਣਾ ਸਾਹਿਬ ਦੀ ਜੀ ਦੇਸੀ ਮੱਕੀ ਰਾਣਾ ਸਾਹਿਬ ਨੇ ਲਾਈ ਸੀਗੀ, ਤੇ ਕਹਿੰਦੇ ਸੀਗੇ ਵੀ ਮੈਂ ਨਾ ਕੋਈ ਬੰਦਾ ਰੱਖ ਕੇ ਬਾਹਰ ਬਿਠਾ ਕੇ ਤੇ ਦੇਸੀ ਮੱਕੀ ਵੇਚਿਆ ਕਰਨੀ ਹੈ ਜੀ, ਹੈ ਉਹ ਜਨਾਬ ਜੀ ਉਹ ਵੀ ਲੰਬੀ ਹੋਈ ਪਈ ਆ। ਬੜੀ ਪਲੈਨਿੰਗ ਸੀ ਉਹਦੇ, ਮੈਂ ਕਿਹਾ ਵੀ ਉਹ ਕਹਿੰਦੇ ਵੈਲਿਊ ਐਡਡ ਜਿਹੜਾ ਨਾ ਕੰਮ ਹਾਂ ਕਰਦੇ। ਅੱਛਾ ਹੁਣ ਸਾਡੇ ਨਾ ਘਰ ਦੇ ਸਾਹਮਣੇ ਕਮਾਦ ਖੜਾ ਸੀ, ਬੜਾ ਤਕੜਾ ਕਮਾਦ ਸੀ, ਤੇ ਕਿਉਂਕਿ ਐਤਕੀ 5 ਬਾਰਿਸ਼ਾਂ ਵੱਡੀਆਂ ਪਈਆਂ ਵਾ, ਤੇ ਕਮਾਦ ਐਤਕੀ ਬਹੁਤ ਸੋਹਣੇ। ਉਹ ਕਮਾਦ ਕੱਲ ਵੀ ਮੇਰਾ ਕਹਿੰਦਾ ਵੀ ਇਹ ਕਮਾਦ ਹੁਣ, ਮੈਂ ਕਹਿੰਦੀ ਇਹ ਵੱਧ ਗਿਆ ਜਿੰਨਾ, ਹੁਣ ਮੈਂ ਕਹਿੰਦਾ ਇਹ ਪੱਕੇਗਾ ਕਮਾਦ ਅਗਲੇ 2 ਮਹੀਨੇ ਚ। ਉਹ ਕਮਾਦ ਵੀ ਸਾਰਾ, ਯਾਨੀ ਕਿ ਇਹਨੂੰ ਦੇਖੋ ਮੱਕੀ ਤੇ ਚਲੋ ਨਰਮ ਹੁੰਦੀ ਆ, ਕਮਾਦ ਵੀ ਸਾਰਾ ਜਿਹੜਾ ਮੇਰਾ ਲੰਮਾ ਹੋ ਗਿਆ। ਸਹੀ ਗੱਲ ਹੈ, ਉਹੀ ਗੱਲ ਰਾਣਾ ਸਾਹਿਬ, ਸਾਡੇ ਤਾਂ 2 ਕਿੱਲੇ ਆ ਤੇ ਕੋਈ ਗੱਲ ਨਹੀਂ। ਆ ਕਹਿੰਦੇ ਮੁਰਗੀ ਨੂੰ ਤਕੜੇ ਦਾ ਦਾਗ ਬਥੇਰਾ। ਹਾਂ ਤੇ ਬਾਕੀ ਜਿਹੜੇ ਲੋਕਾਂ ਦਾ ਯਾਰ ਸਾਡੇ ਜ਼ਿਮੀਂਦਾਰ ਭਰਾਵਾਂ ਨੇ 10-10 15-15 ਕਿੱਲੇ, ਫਿਰ ਰਾਣਾ ਸਾਹਿਬ ਆੜਤੀਆਂ ਕੋਲੋਂ ਬੰਦਿਆਂ ਨੇ ਲੈ ਕੇ ਖਰਚਾ ਕੀਤਾ ਹੁੰਦਾ, ਖਾਦਾਂ ਆੜਤੀਆਂ ਤੋਂ ਲਈਆਂ ਹੋਈਆਂ ਹੈਗੀਆਂ, ਹਾਂ ਬੀਜ ਸਪਰੇ ਸਾਰਾ ਕੁਝ, ਫਿਰ ਉਹਨਾਂ ਬੰਦਿਆਂ ਦਾ ਬੜਾ ਨੁਕਸਾਨ ਹੁੰਦਾ। ਹੁਣ ਉਹ ਕਿਵੇਂ ਲਊਗਾ? ਮੈਂ ਜਿਹਦੇ ਕੋਲੋਂ ਜੇ ਖਾਦ ਲਈ ਹੋਈ ਆ, ਹਾਂ ਤੇ ਉਹ ਕਿਸ ਤਰ੍ਹਾਂ ਦੇਖੋ ਕਿੱਦਾਂ ਮੇਰੇ ਕੋਲੋਂ ਪੈਸੇ ਲਊਗਾ? ਉਹ ਵੀ ਵਿਚਾਰਾ 2-4 ਸਾਲ ਲਈ ਤਾਂ ਉਹ ਵੀ ਡੁੱਬ ਗਿਆ। ਇਹ ਤਾਂ 2 ਕਿੱਲੇ ਆ, ਚਲੋ ਦੇ ਲੈ ਲਾਂਗੇ, ਜਿਨ੍ਹਾਂ ਦੇ ਲੱਖਾਂ ਰੁਪਈਆ ਦੀ ਜਿਨ੍ਹਾਂ ਨੇ ਉਹਨਾਂ ਕੋ ਉਸ ਦਾ ਵਿਚਾਰੇ ਦਾ ਬੜਾ ਨੁਕਸਾਨ ਹੁੰਦਾ ਆ। ਇੱਕ ਚੇਨ ਆ ਪੂਰੀ, ਫਿਰ ਪਿੱਛੇ ਤੱਕ ਇਦਾਂ ਹੀ ਨਿਜ਼ਾਮ ਚੱਲਦਾ, ਫਿਰ ਬੰਦੇ ਕਹਿੰਦੇ ਉਹ ਬੰਦਾ ਜੀ ਦੇਣ ਦਾ। ਵੈਸੇ ਮੈਂ ਜਿਹੜਾ ਵਾ ਨਾ 10 ਸਾਲਾਂ ਚ ਇੱਥੇ ਜਦੋਂ ਦੇ ਆਏ ਆ, ਮੈਂ 10 ਸਾਲਾਂ ਚ ਨਾ ਮੱਕੀ ਦੀ ਫਸਲ ਦਾ ਇੰਨਾ ਨੁਕਸਾਨ ਨਹੀਂ ਦੇਖਿਆ। ਹਾਂ ਨੁਕਸਾਨ ਹੁੰਦਾ, ਹਾਂ ਲੇਕਿਨ ਇੱਕ ਹੁੰਦਾ ਸੀ 10% 15%, ਇਸ ਤਰ੍ਹਾਂ ਨਾ ਯਾਨੀ ਕਿ 90-95% ਜਿਹੜਾ ਵਾ ਜਾਂ 100% ਨੁਕਸਾਨ। 100% ਆ ਸਾਹਿਬ, 95 ਵਾਲੀ ਤਾਂ ਗੱਲ ਹੀ ਕੋਈ ਨਹੀਂ, ਟੁੱਟ ਗਈਆਂ। ਹਾਂ ਅੱਛਾ, ਫਿਰ ਇੱਕ ਹੋਰ ਅਗਰ ਕੋਈ ਹੋਰ ਕੋਈ 10 ਦਿਨ ਬਾਅਦ ਹੁੰਦੀ ਨਾ, ਫਿਰ ਉਹਦਾ ਇਹ ਹੋਣਾ ਸੀ ਵੀ ਚਲੋ ਸੈਲੇਜ ਵਾਲੇ ਲੈਵਲ ਤੇ ਹੈ ਤਾਂ ਉਹ ਵੀ ਇੰਨੀ ਮੱਕੀ ਦਾ ਸੈਲੇਜ ਵੀ ਕਿੰਨਾ ਕੁ, ਯਾਨੀ ਕਿ ਜਿਹੜਾ ਕਿੰਨੇ ਕੁ ਲੋਕ, ਮਸ਼ੀਨਾਂ ਹੀ ਨਹੀਂ ਇੰਨੀਆਂ ਹੈ ਸਾਰੀ ਮੱਕੀ ਦਾ ਇੱਕੋ ਦਮ ਹੀ ਸੈਲੇਜ ਕਿੱਥੋਂ ਬਣ ਜਾਣਾ। ਰਾਣਾ ਸਾਹਿਬ ਨਾਲੇ ਸਾਡੇ ਇੱਥੇ ਤਾਂ ਜਿਹੜਾ ਡਿੱਗ ਜੇ ਨਾ ਉਹਨੂੰ ਤਾਂ ਉੱਤੋਂ ਲੱਤਾਂ ਨਾਲ ਹੋਰ ਕਰ ਦਿੰਦੇ ਆ। ਤੁਸੀਂ ਹੁਣੇ ਗੱਲ ਕਰਕੇ ਕਿਸੇ ਨਾਲ ਫੋਨ ਤੇ ਦੇਖ ਲਓ ਵੀ ਸਾਡੀ ਮੱਕੀ ਹਾਲਾਂਕਿ ਗੱਚ ਰੰਗੀ ਆ, ਹਾਂ ਬਿਲਕੁਲ ਹੈ, ਉਹਨੇ ਕਹਿਣਾ 10,000 ਰੁਪਏ ਦਾ ਕਿੱਲਾ ਦੇ ਦਿਓ। ਹਾਲਾਂਕਿ ਅਗਰ ਪੱਠਿਆਂ ਵਾਲੇ ਹਿਸਾਬ ਵਿੱਚ 10,000 ਦੀ ਕਨਾਲ ਵੀ ਲਾਓ ਤੇ 80,000 ਰੁਪਏ ਦੀ ਤਾਂ ਵੀ ਬਣਦੀ। ਉਹਨੇ ਕਹਿਣਾ ਜੀ 10,000 ਕਿੱਲੇ ਦੇ ਹਿਸਾਬ ਨਾਲ ਲੈ ਲਓ। ਰਾਣਾ ਸਾਹਿਬ ਹਰ ਜਗ੍ਹਾ ਇਹੀ ਹਿਸਾਬ ਆ, ਤੁਸੀਂ ਆ ਦੇਖੋ ਆ ਮਰੇ ਨੂੰ ਮਾਰੇ ਸ਼ਾਹ ਮਦਾਰ ਇਸ ਤਰ੍ਹਾਂ ਹੋਇਆ ਪਿਆ ਜੀ ਆਹ ਹਿਸਾਬ ਕਿਤਾਬ ਸਾਰ, ਬਲਕਿ ਤੇ ਬਸ ਜੀ ਉਂਝ ਮੂੰਹ ਹੱਸਦਾ ਆ, ਬਾਕੀ ਗੱਲ ਹੈ ਵੀ ਅੰਦਰੋਂ ਰਾਣਾ ਸਾਹਿਬ ਤਕਲੀਫ ਬੜੀ ਆ। ਮੈਂ ਤੈਨੂੰ ਕਹਿ ਨਹੀਂ ਹੈ ਕਿ ਇੱਕ ਫਸਲ ਜਿਹੜੀ ਜ਼ਿਮੀਂਦਾਰ ਦੀ ਜਿਹੜੀ ਹੈ ਨਾ ਜ਼ਿਆਦਾ ਪੈਸਿਆਂ ਵਾਲੀ, ਹਾਈ ਇਨਵੈਸਟਮੈਂਟ ਵਾਲੀ, ਅਗਰ ਉਹ ਪੈ ਜਾਂਦੀ ਆ ਨਾ ਤੇ ਕਈ ਸਾਲਾਂ ਤੱਕ ਜਿਹੜਾ ਵਾ ਨਾ ਬੰਦਾ ਉਹ ਤਾਬ ਚ ਨਹੀਂ ਆਉਂਦਾ ਹੈ। ਰਾਣਾ ਸਾਹਿਬ ਮੈਂ ਇੱਥੇ ਬਹਿ ਕੇ ਹੁਣ ਐਵੇਂ ਉਹ ਬੜਕਾ ਮਾਰੀ ਰੱਖਾਂ ਨਾ, ਹੈ ਕਈ ਰੱਖਾਂ ਮੈਂ ਜਿੱਤੇ ਨਾ, ਮੈਂ ਕਹਿੰਨਾ ਵੀ ਅਗਲੀ ਫਸਲ ਗੱਡਣ ਵਾਲਾ ਜਿਹੜਾ ਹਿਸਾਬ ਕਿਤਾਬ ਨਾ ਜ਼ਿਮੀਂਦਾਰ ਬੜੀ ਦੇਰ ਦਾ ਪਿਸ ਰਿਹਾ ਅੱਗੇ, ਅਸੀਂ ਤਾਂ ਪਿਸ ਰਹੇ ਆ। ਮੈਂ ਕਹਿ ਰਿਹਾ ਕਿ ਮੈਨੂੰ ਉਦੋਂ 2 ਫਸਲਾਂ ਦਾ, ਇੱਕ ਆਲੂ ਦਾ ਬੀਜ ਸੀ ਉਦੋਂ ਮੇਰੇ ਕੋਲ 3-4 ਏਕੜ ਦਾ, ਉਹ ਕੋਰੇ ਚ ਮਰਿਆ, ਤੇ ਉਹ ਵੀ ਬੜਾ ਮਹਿੰਗੀ ਫਸਲ ਸੀ ਉਦੋਂ, ਤੇ ਇੱਕ ਗਲੈਡੀਓਲਸ ਦਾ, ਤੇ ਉਸ ਤੋਂ ਬਾਅਦ ਮੈਂ ਨਾ ਜਿਹੜਾ ਜ਼ਿਮੀਂਦਾਰਾ ਨਹੀਂ ਕਰ ਸਕਿਆ ਹੈ ਵੀ ਉਹ ਬਸ ਜਿਸ ਤਰ੍ਹਾਂ ਆਮ ਰਵਾਇਤੀ ਜ਼ਿਮੀਂਦਾਰਾ ਜਿਹੜਾ ਵਾ ਨਾ ਉਹ ਤਾਂ ਬੰਦਾ ਕਰਦਾ ਹੀ ਰਹਿੰਦਾ ਵਾ, ਲੇਕਿਨ ਜਿਸ ਤਰ੍ਹਾਂ ਦਾ ਮੈਂ ਜ਼ਿਮੀਂਦਾਰਾ ਚਾਹੁੰਦਾ ਸੀ ਨਾ ਉਹ ਜ਼ਿਮੀਂਦਾਰਾ ਨਹੀਂ ਹੋ ਸਕਿਆ ਹੈ। ਸਹੀ ਗੱਲ ਹੈ। 2 ਕਿੱਲੇ ਮਿਰਚਾਂ ਲਾਉਣ ਦਾ ਜੀ ਪ੍ਰੋਗਰਾਮ ਸੀਗਾ, ਉਹ 2 ਕਿੱਲੇ ਮਿਰਚਾਂ ਵੀ ਜਿਹੜੀਆਂ ਨਾ ਉਹ ਹੁਣ ਪਨੀਰੀ ਦਾ ਪਤਾ ਲੱਗੂਗਾ। ਉਹ ਰਾਣਾ ਸਾਹਿਬ ਉਹ ਜਿੱਦਾਂ ਲੇਟ ਹੋਈ ਜਾਂਦੀ ਆ ਉਹਦਾ ਵੀ ਫਿਰ ਫਰਕ ਪੈਂਦਾ ਆ। ਉਹ ਇੱਕ ਵਾਰੀ ਖਰਚਾ ਕਰਿਆ ਨਾਲੇ ਹੁਣ ਦੇਖੋ ਨਾ ਉਹਦੇ ਚ ਹੁਣ ਇੰਨਾ ਮਹਿੰਗਾ ਬੀਜ ਆ, ਉਹਦੇ ਕੰਪੋਸਟ ਪਿਆ ਹੋਇਆ ਸਭ ਕੁਝ, ਉਹਨੂੰ ਹੁਣ ਇੱਕ ਵਾਰੀ ਤੁਸੀਂ ਲੱਖ ਰੁਪਏ ਗੱਲ, ਦੂਸਰੀ ਵਾਰੀ ਤਾਂ ਨਹੀਂ ਨਾ ਤੁਹਾਡੇ ਕੋਲ ਇੰਨਾ। ਰਾਣਾ ਸਾਹਿਬ ਟਨਲ ਫਾਰਮਿੰਗ ਵਾਲਿਆਂ ਦਾ ਬੜਾ ਨੁਕਸਾਨ, ਜਿਨ੍ਹਾਂ ਨੇ ਖੀਰਾ ਤੇ ਕਰੇਲਾ ਲਾਇਆ ਸੀ ਨਾ ਜੀ ਇਨਸੈਕਟ ਨੈਟ ਦੇ ਵਿੱਚ 6-6 ਲੱਖ ਰੁਪਏ ਦਾ ਜੀ 7-7 ਦਾ ਇਨਸੈਕਟ ਨੈਟ ਹਲੇ ਹੁਣ ਲੈਣਾ ਹੀ ਸ਼ੁਰੂ ਹੋਇਆ ਸੀ, ਤੇ ਹਲੇ ਹੁਣ ਸ਼ੁਰੂ ਹੋਇਆ ਜੀ। ਉਹ ਬਾਈ ਸ਼ਾਹਦ ਨਹੀਂ, ਅੰਜਮ ਸਾਹਿਬ ਦੇ ਜਿਹੜੇ ਭਾਈ ਵੱਡੇ ਸ਼ਾਹਦ ਸਰੋਇਆ ਸਾਹਿਬ, ਉਹਨਾਂ ਦੇ ਜਿਹੜੇ ਆ ਉਹ ਖੀਰੇ ਵਾਲਾ ਸ਼ੈੱਡ ਆ ਜੀ, ਉਹ ਸਾਰਾ ਇੱਕ ਵਾਰੀ ਗਿਰ ਗਿਆ ਹੋਇਆ ਆ। ਇੱਧਰ ਇੱਕ ਮੈਂ ਵੀਰ ਦਾ ਦੇਖਿਆ, ਉਹਦਾ ਸਾਰਾ ਉਸਮਾਨ ਦੇ ਕਰੇਲੇ ਜਿਹੜੇ ਆ ਉਹ ਸਾਰਾ ਇੰਜ ਟੇਢਾ ਹੋਇਆ ਪਿਆ ਹੈਗਾ। ਹੋਰ ਵੀ ਸਾਰਿਆਂ ਦਾ ਜੀ। ਆ ਮੇਰੇ ਪਤਰੇਰ ਜਿਹੜਾ ਖੁਰਸ਼ੀਦ ਦੀ ਪਨੀਰੀ ਆ ਜਿਹੜੀ, ਉਹ ਪਾਣੀ ਦੇ ਵਿੱਚ ਜਨਾਬ ਪਾਣੀ ਦੇਖੋ ਨਾ, ਇਹ ਹਲੇ ਤਾਂ ਉੱਚਾ, ਤੇ ਇਹ ਦੇਖੋ ਇਹ ਜਗ੍ਹਾ 'ਚ ਜਿਹੜਾ ਵਾ ਇੱਥੇ ਹੁਣ ਦੇਖੋ ਇੱਥੇ ਪਾਣੀ ਖੜਾ ਵਾ, ਤੇ ਜਦੋਂ ਤੁਸੀਂ ਬੈੱਡ ਬਣਾ ਕੇ ਬਣਾਉਂਦੇ ਆ ਬਰਾਬਰ, ਉਹਦੇ ਤੇ ਯਕੀਨੀ ਤੌਰ ਤੇ ਪਾਣੀ ਜਿਹੜਾ ਵਾ ਨਾ ਬਹਰਹਾਲ ਜੀ ਉਹ ਕਹਿੰਦੇ ਆ ਵੀ ਹਰ ਹਾਲ ਦੇ ਵਿੱਚ, ਅੱਗੇ ਮੈਂ ਗੱਲ ਕੀਤੀ ਸੀ ਵੀ ਹਰ ਹਾਲ ਦੇ ਵਿੱਚ ਨਾ ਮਾਲਕ ਦਾ ਸ਼ੁਕਰ ਅਦਾ ਕਰਨਾ ਚਾਹੀਦਾ। ਵਕਤੀ ਤੌਰ ਤੇ ਤਾਂ ਰਾਣਾ ਸਾਹਿਬ ਦੇਖੋ ਜੀ ਇੰਜ ਲੱਗਦਾ ਆ ਕਿ ਨੁਕਸਾਨ ਹੋ ਗਿਆ, ਲੇਕਿਨ
ਉਹ ਬੜਾ ਬੇਪਰਵਾਹ ਆ ਹਾਂ। ਜੀ। ਤੁਸੀਂ ਵੀ ਦੁਆ ਕਰਿਓ ਵੀ ਜਿੰਨੇ ਵੀ ਸਾਡੇ ਕਿਸਾਨ ਵੀਰ ਭਰਾ ਜਿਹੜੇ ਆ ਇਹ ਇਸ ਝਾਂਜੇ ਦਾ ਸ਼ਿਕਾਰ ਹੋਏ ਆ, ਮਾਲਕ ਉਹਨਾਂ ਦੇ ਉੱਤੇ ਆਪਣੀ ਰਹਿਮਤ ਕਰੇ ਜੀ, ਉਹਦਾ ਨੇਮਲ ਬਦਲ ਉਹਨਾਂ ਨੂੰ ਕਿਸੇ ਹੋਰ ਜ਼ਰੀਏ ਦੇ ਨਾਲ ਉਹਨਾਂ ਉਹਨਾਂ ਤੱਕ ਪਹੁੰਚਾਵੇ। ਤੇ ਦੂਜਾ ਜਿਹੜੇ ਸਾਡੀ ਸਰਕਾਰਾਂ ਜੀ, ਉਹਨਾਂ ਨੂੰ ਵੀ ਸਾਡੇ ਰਾਣਾ ਸਾਹਿਬ ਜਿਹੜੀ ਫਸਲਾਂ ਦੀ ਇੰਸ਼ੋਰੈਂਸ ਕਰਨੀ ਚਾਹੀਦੀ ਆ। ਸਾਡੇ ਕੋਲੋਂ ਪੈਸੇ ਲੈਣ ਜ਼ਿਮੀਂਦਾਰਾਂ ਕੋਲੋਂ, ਜਿਹੜੀ ਕੋਈ ਬਣਦਾ ਆ ਹੈ ਸਾਲ 6 ਮਹੀਨੇ ਦਾ ਜਿੱਦਾਂ ਮਾਮਲਾ ਲੈਂਦੇ ਆ, ਹਾਂ ਬਿਲਕੁਲ ਆ ਬਿਆਨਾ ਲੈਂਦੇ ਜਿੱਦਾਂ ਇਦਾਂ ਲੈਣ। ਤੇ ਜਿਹੜੀ ਕੋਈ ਫਸਲਾਂ ਦਾ ਇਦਾਂ ਨੁਕਸਾਨ ਹੁੰਦਾ ਤੇ ਜ਼ਿਮੀਂਦਾਰਾਂ ਦੀ ਦਿਲਜੋਈ ਜਿਹੜੀ ਆ ਉਹ ਕਰਨੀ ਚਾਹੀਦੀ ਆ। ਤੇ ਬਾਕੀ ਜੀ ਇਹ ਦੇਖੋ ਅੱਲਾਹ ਤਾਲਾ ਦੀ ਤਰਫੋਂ ਜਿਹੜਾ ਵਾ ਨਾ, ਕਹਿੰਦੇ ਕਿ ਉਹ ਬੜਾ ਕਾਰਸਾਜ਼ ਆ ਹੈ। ਉਹ ਕਹਿੰਦੇ ਨਹੀਂ ਵੀ ਜਿੰਨੇ ਪਾਈ ਆ ਕੱਟੇਗਾ ਵੀ ਉਹੀ ਹੈ। ਤੇ ਬਾਕੀ ਇਨਸਾਨੀ ਅਕਲ ਤਾਂ ਜਿੱਥੇ ਖਤਮ ਹੋ ਜਾਂਦੀ ਹੈ ਨਾ, ਫਿਰ ਉਹਦੀ ਰਹਿਮਤ ਸ਼ੁਰੂ ਹੁੰਦੀ ਆ। ਹਾਂਜੀ ਹਾਂਜੀ ਹੈ ਨਹੀਂ, ਉਹਦੀ ਰਹਿਮਤ ਤੋਂ ਨਾ ਉਮੀਦ ਨਹੀਂ ਹੈਗੀ। ਉਹਦੀ ਰਹਿਮਤ ਤੋਂ ਪਹਿਲਾ ਵੀ ਨੁਕਸਾਨ ਤੇ ਜ਼ਿਮੀਂਦਾਰ ਤਾਂ ਜੀ ਇੱਕ ਇਹੋ ਜਿਹਾ ਦਿਲ ਗੁਰਦਾ ਰੱਖਣ ਵਾਲਾ ਉਹ ਹੈਗਾ ਆ। ਤੇ ਸਾਰੇ ਵੀਰ ਭਰਾ ਘਾਬਰੇ ਉਹਨਾਂ, ਮਾਲਕ ਜਿਹੜਾ ਆ ਉਹ ਨਾਲੇ ਰੁਪਏ ਪੈਸੇ ਦਾ ਲਾਸ ਹਮੇਸ਼ਾ ਜਿਹੜਾ ਵਾ ਨਾ ਜ਼ਿੰਦਗੀ 'ਚ ਪੂਰਾ ਹੋ ਜਾਂਦਾ ਵਾ। ਨੁਕਸਾਨ ਸਿਰਫ ਬੰਦਿਆਂ ਦੇ ਹੀ ਹੁੰਦੇ ਆ ਜਿਹੜੇ। ਹਾਂਜੀ, ਅੱਲਾਹ ਪਾਕ ਜਿਹੜਾ ਨਾ ਜੀਆਂ ਦੀ ਸਲਾਮਤੀ ਰੱਖੇ ਜੀ। ਤੇ ਦੁਆ ਕਰਿਓ ਜੀ ਤੁਸੀਂ ਵੀ ਸਾਰੇ ਵੀਰ ਭਰਾ ਰਲ ਮਿਲ ਕੇ। ਪਤਾ ਨਹੀਂ ਰੱਬ ਕਿਹਦੀ ਸੁਣ ਲਵੇ ਜੀ, ਤੇ ਇਹੋ ਜੀ ਆਫਤਾਂ ਤੋਂ ਸਾਨੂੰ ਮਹਿਫੂਜ਼ ਰੱਖੇ। ਹੈ ਤਾਂ ਇਹ ਰਾਣਾ ਸਾਹਿਬ ਸਾਡੇ ਅਮਲਾਂ ਦਾ ਹੀ ਉਹ ਹੈਗਾ। ਹਾਂ ਬਿਲਕੁਲ, ਸਾਡੇ ਜਿਹੜੇ ਕਹਿਣ ਸੁਣਨ ਤਾਂ ਇੰਜ ਹੀ ਆਂਦਾ, ਪਰ ਉਹਦੇ ਵਿੱਚ ਜੇ ਅਮਲਾਂ ਦਾ ਹੋਵੇ ਤਾਂ ਇੰਜ ਸਾਰੇ ਦਰੜੇ ਕਿਵੇਂ ਜਾਣ ਵੀ ਇੱਕ ਬੰਦੇ ਦੇ ਜਾਂ ਦੋ ਚਾਰ ਬੰਦਿਆਂ ਦੇ ਨਾਲ ਘੁਣ ਵੀ ਪਏ। ਹਾਂ, ਤੇ ਉਹ ਇਹ ਮਾਲਕ ਦੀ ਮਰਜ਼ੀ ਹੈ। ਚਲੋ ਜੀ, ਬਹਰਹਾਲ ਆ ਤੁਹਾਡੇ ਤੱਕ ਪਹੁੰਚਾਣੀ ਸੀ ਵੀ ਜਿੱਦਾਂ ਕਿ ਤੁਹਾਨੂੰ ਕੱਲ ਪਰਸੋਂ ਦਿਖਾਇਆ ਸੀ ਵੀ ਕਿੱਡੀ ਸੋਹਣੀ ਮੱਕੀ ਖਲੋਤੀ ਆ ਅਪਡੇਟ ਜਿਹੜਾ ਵਾ। ਤੇ ਆ ਹੁਣ ਮੱਕੀ ਜਿਹੜੀ ਆ ਵੀ ਇਹਦਾ ਕੀ ਹਾਲ। ਲੋ ਜੀ, ਰਾਣਾ ਸਾਹਿਬ ਬਸ਼ੀਰ ਵੀ ਆ ਗਿਆ। ਬਸ਼ੀਰ ਆ ਜਾ ਵੇ, ਆ ਜਾ। अस्सलाम वालेकुम जी। ਵਾਲੇਕੁਮ ਸਲਾਮ। ਇੱਧਰ ਆ ਬਸ਼ੀਰ ਅਹਿਮਦ, ਸੁਣਾ ਕੀ ਹਾਲ ਚਾਲ ਹੈ ਜੀ? बस ठीक है जी, अल्लाह का करम है, शुक्र है। ਤਬੀਅਤ ਸਿਹਤ ਕਿੱਦਾਂ? शुक्र चल अल्हम्दुलिल्लाह। ਬਸ਼ੀਰ ਅਸੀਂ ਤਾਂ ਪਏ ਸੀ ਰਾਤੀ ਘਰਾਂ ਦੇ ਵਿੱਚ, जी ਤੇ ਇੱਥੇ ਸਾਨੂੰ ਤਾਂ ਛੂ ਛਾਂ ਦੀਆਂ ਆਵਾਜ਼ਾਂ ਸੁਣੀਆਂ। ਤੇ ਜਿਹੜੇ ਸ਼ਹਿਰਾਂ ਦੇ ਵਿੱਚ ਆ ਲੋਕ, ਉਹਨਾਂ ਨੂੰ ਤਾਂ ਰਾਣਾ ਸਾਹਿਬ ਉਹ ਵੀ ਕੋਈ ਨਹੀਂ ਪਤਾ, ਪਰ ਬਸ਼ੀਰ ਨੇ ਇੱਥੇ ਸਿਰ ਦੇ ਉੱਤੇ ਜੀ ਇਹ ਭੋਗੀ ਆ ਡੇਰੇ ਦੇ ਵਿੱਚ। जी हाँ। ਤੇ ਕਿੱਦਾਂ ਦਾ ਮਾਹੌਲ ਸੀਗਾ ਰਾਤੀ? ਤੇ राती जी इस तरह का माहौल बनया सी ना कि कोई तूफान ऐसा ही आया ना कि मालूम है कि कोई शायद बचदी है ही नहीं। ਅੱਛਾ। इदा का तूफान आया है। ਹੂੰ ਤੇ ਅੱਲਾਹ ਤਾਲਾ ਨੇ ਸਾਡੇ ਤੇ ਕੋਈ ਕਹਿਰ ਪਾ ਦਿੱਤਾ ਹੈ ਹੂੰ ਕਿ ਸਾਡੀਆਂ ਜਿਹੜੀਆਂ ਫਸਲਾਂ ਨੇ ਉਹ ਸਭ ਲਮਲੇਟ ਹੀ ਸਵੇਰ ਉੱਠੀਆਂ ਤਾਂ ਸਾਰੀਆਂ ਲਮਲੇਟ ਹੋ ਗਈਆਂ ਸੀ ਜੀ। ਮੈਂ ਜਦੋਂ ਸ਼ਾਮ ਨੂੰ ਨਾ ਰਾਤ ਦੇ 12 ਵਜੇ ਨੇ, ਹਾਂ ਉਦੋਂ ਬੱਦਲ ਇੰਜ ਗੱਜਿਆ ਨਾ, ਮੈਂ ਡੰਗਰਾਂ ਕੋਲ ਪਿਆ ਸਾਂ। ਮੈਂ ਜੋ ਉੱਭਰਿਆ ਨਾ, ਮੈਂ ਕਿਹਾ ਪਤਾ ਨਹੀਂ ਇਹ ਕੀ ਹੋ ਗਿਆ। ਹਾਂ, ਬਿਜਲੀ ਵੀ ਬੜੀ ਕੜਕੀ ਹੈ। ਬਹੁਤ ਗੜਕਿਆ। ਮੈਂ ਫਿਰ ਉਸ ਟਾਈਮ ਉੱਠਿਆ, ਮੈਂ ਜਲਦੀ ਨਾਲ ਬਿਸਤਰਾ ਚੁੱਕ ਕੇ ਨਾ ਇੱਧਰ ਕੀਤਾ। ਮੈਂ ਡੰਗਰਾਂ ਨੂੰ ਵੇਖਿਆ, ਮੈਂ ਕਿਹਾ ਅੱਲਾ ਦਾ ਪਤਾ ਨਹੀਂ ਕੀ ਬਣੂ ਹੈ। ਤੇ ਹਿੱਕੇ ਵਾਰੀ ਬਾਰਿਸ਼ ਸ਼ੁਰੂ ਹੋ ਗਈ ਤੇ ਹਵਾ ਚੱਲ ਗਈ। ਬਹੁਤ ਤੇਜ਼ ਹਵਾ ਜ਼ੋਰ ਦੀ ਚੱਲੀ। ਮੈਂ ਆਖਿਆ ਵੀ ਅੱਲਾ ਪਾਕ ਨੇ ਅੱਜ ਪਤਾ ਨਹੀਂ ਕੀ ਕਰ ਦੇਣਾ ਸਾਡੇ ਨਾਲ। ਤੇ ਮੈਂ ਉਸ ਟਾਈਮ ਅੰਦਰ ਚਲਾ ਗਿਆ ਕਮਰੇ 'ਚ। ਮੈਂ ਉੱਥੇ ਲੰਮਾ ਹੋਇਆ, ਜੇ ਸਵੇਰ ਉੱਠਿਆ ਨਾ ਤੇ ਮੈਂ ਜੇ ਵੇਖਿਆ ਉਧਰ ਜਿਹੜੇ ਡੇਰੇ ਤੇ ਮੈਂ ਬੈਠਾ ਤਾਂ ਨੰਬਰਦਾਰ ਕੋਲ, ਨੂਚੀ ਕੋਲ, ਉਹਦੀ ਮੱਕੀ ਸਾਰੀ ਲੰਮੀ। ਮੈਂ ਫਿਰ ਉਤੋਂ ਭੱਜਿਆ, ਮੈਂ ਕਿਹਾ ਚੱਲ ਆਪਦੀ ਤਾਂ ਦੇਖਾਂ ਵੀ ਆਪਦੀ ਸਾਡੀ ਕਿਵੇਂ ਖੜੀ ਆ। ਜੇ ਆਇਆ ਤਾਂ ਉੱਥੇ ਇਹੀ ਹਾਲ ਹੋਇਆ ਪਿਆ। ਤੇ ਕੁਝ ਲੋਕ ਸੈਲਾਬ ਨਾਲ ਮਾਰੇ ਗਏ ਤੇ ਬਾਕੀ ਜਿਹੜੇ ਕੋਈ ਬਚੇ ਆਣ ਹਵਾ ਨਾਲ ਮਾਰੇ, ਉਹ ਹਵਾ ਨਾਲ ਮਾਰੇ ਗਏ। ਇੱਕ ਨੂੰ ਪਾਣੀ ਨਾਲ ਤੇ ਹਾਂਜੀ, ਇੱਕ ਨੂੰ ਪਾਣੀ ਨਾਲ ਮਾਰਤਾ, ਦੂਏ ਨੂੰ ਹਵਾ ਨਾਲ ਮਾਰ ਦਿੱਤਾ। ਕਮਾਦ ਲੰਬੇ ਹੋ ਗਏ ਪਿੱਛੇ, ਕਮਾਦ ਸਭ ਲੰਮੇ ਹੋ ਗਏ ਸਾਰੇ। ਜ਼ਿਮੀਦਾਰ ਐਤਕੀ ਮਾਰੇ ਗਿਆ ਬਹੁਤ। ਤੂੰ ਆਪਣੇ ਪਹਿਲਾਂ ਆਪਣੀ ਇੰਨੀ ਜ਼ਿੰਦਗੀ ਦੇ ਵਿੱਚ ਕੋਈ ਇੰਨਾ ਨੁਕਸਾਨ ਮੱਕੀਆਂ ਦਾ ਕਮਾਦਾਂ ਦਾ ਦੇਖਿਆ? ਨਹੀਂ, ਇੰਨੀ ਆਪਦੀ ਮੇਰੀ ਜ਼ਿੰਦਗੀ ਹੁਣ 50 ਸਾਲ ਦੇ ਨੇੜੇ ਲੱਗਾ ਹੀ ਹੈ। ਮੈਂ ਇਹਨਾਂ ਨੁਕਸਾਨ ਨਹੀਂ ਦੇਖਿਆ ਆਪਦੀ ਪੂਰੀ ਜ਼ਿੰਦਗੀ ਦੇ ਵਿੱਚ ਜਿੰਨਾ ਐਤਕੀ ਨੁਕਸਾਨ ਹੋ ਗਿਆ ਹੈ। ਇਹ ਕੋਈ ਨਹੀਂ ਜੀ ਰਾਣਾ ਸਾਹਿਬ, ਇਹ ਹੁੰਦੇ ਰਹਿੰਦੇ ਆ। ਮਾਲਕ ਜਿਹੜਾ ਆ ਆਪਣਾ ਉਹਦੇ ਚ ਦਊਗਾ। ਪਰ ਸਾਡੀ ਦੁਆ ਜੀ ਵੀ ਅੱਲਾਹ ਪਾਕ ਜਿਹੜਾ ਸਾਡੇ ਵੀਰਾਂ ਦਾ ਇੰਨਾ ਨੁਕਸਾਨ ਹੋਇਆ ਸਾਡੇ ਸਮੇਤ, ਅਸੀਂ ਤਾਂ ਛੋਟੇ ਜ਼ਿਮੀਦਾਰ ਆ, ਵੱਡੇ ਜ਼ਿਮੀਦਾਰਾਂ ਦਾ ਜੀ ਬੜਾ ਨੁਕਸਾਨ ਹੋਇਆ। ਅਸੀਂ ਫਿਰ ਦੁਆ ਕਰਦੇ ਆ ਵੀ ਮਾਲਕ ਉਹਨਾਂ ਦਾ ਜੀ। ਜੀਨ ਚ ਕਹਿੰਦੇ ਇਹ ਗੱਲ ਰੱਖਣੀ ਚਾਹੀਦੀ ਆ ਕਿ ਜਦੋਂ ਵੀ ਤੁਹਾਡਾ ਕੋਈ ਨੁਕਸਾਨ ਹੁੰਦਾ ਨਾ, ਵੀ ਇਹ ਰੱਖੋ ਵੀ ਤੁਸੀਂ ਕਿਸੇ ਹੋਰ ਵੱਡੇ ਨੁਕਸਾਨ ਤੋਂ ਬਚ ਗਏ। ਹਾਂ, ਹੋ ਸਕਦਾ ਜੀ ਕੋਈ ਹੋਰ ਵੱਡਾ ਨੁਕਸਾਨ ਹੁੰਦਾ ਬਸ਼ੀਰ। ਬਾਕੀ ਕੋਈ ਨਹੀਂ, ਅੱਲਾਹ ਪਾਕ ਕਰਮ ਕਰੂਗਾ, ਘਾਬਰੀ ਦਾ ਨਹੀਂ ਹੁੰਦਾ। ਇਹ ਸਾਰਿਆਂ ਨਾਲ ਤੇ ਮਾਲਕ ਜਿਹੜਾ ਆ ਨਿਜ਼ਾਮ ਜਿਹੜਾ ਦਰੁਸਤ ਸਾਰਿਆਂ ਦੇ ਨਾਲ ਹੀ ਅੱਲਾਹ ਪਾਕ ਮਿਹਰਬਾਨੀ ਕਰਸੇ। ਹਾਂਜੀ, ਇਹ ਸੀਗੀ ਜੀ ਸਾਡੀ ਅੱਜ ਦੀ ਅਪਡੇਟ ਜਿਹੜੀ ਤੁਹਾਡੇ ਤੱਕ ਅਸੀਂ ਪਹੁੰਚਾਤੀ ਆ।
ਤੇ ਆਖਰ ਦੇ ਉੱਤੇ ਉਹੀ ਗੱਲ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਆ, ਜਿੱਥੇ ਜਿੱਥੇ ਵੀ ਕੋਈ ਪੰਜਾਬੀ ਬੈਠਾ ਜੀ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।